पानी साहब ਹੁਣ ਤੇ ਇਹ ਹੋ ਗਿਆ ਕਿ ਅਮਰੀਕਾ ਔਰ ਸਾਊਦੀ ਅਰਬ ਮਿਲ ਕੇ ਇਰਾਕ ਤੇ ਹਮਲੇ ਕਰ ਰਹੇ ਨੇ ਔਰ ਖਬਰਾਂ ਇਹ ਨੇ ਕਿ ਉੱਥੇ ਜਿਹੜਾ ਇਰਾਕੀ ਫੌਜ ਹੈ ਉਹਦੇ ਠਿਕਾਣਾ ਨੂੰ ਔਰ ਉੱਥੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਖਬਰਾਂ ਇਹ ਵੀ ਨੇ ਕਿ ਜੀ ਤਕਰੀਬਨ 20 ਦੇ ਕਰੀਬ ਅਹਿਲਕਾਰ ਜਿਹੜੇ ਨੇ ਉੱਥੇ ਹਲਾਕ ਹੋਏ ਨੇ। ਕਿਉਂ ਅਮਰੀਕਾ ਔਰ ਸਾਊਦੀ ਅਰਬ ਇਰਾਕ ਤੇ ਹਮਲੇ ਕਿਉਂ ਔਰ ਸਪੈਸ਼ਲੀ ਇਰਾਕੀ ਹੁਣ ਤੇ ਫੋਰਸਿਸ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਉੱਥੇ ਹਮਲੇ ਕੀਤੇ ਜਾ ਰਹੇ ਨੇ, ਵਜ੍ਹਾ ਕੀ ਹੈ ਸਰ? ਦੇਖੋ, ਇਰਾਕ ਜਿਹੜਾ ਹੈਗਾ ਨਾ ਉਹਦੇ ਵਿੱਚ ਹੁਣ ਤੁਹਾਨੂੰ ਯਾਦ ਹੋਣਾ ਪਿਛਲੇ ਦਿਨਾਂ 'ਚ ਇਰਾਕ ਦੇ ਵਜ਼ੀਰ ਆਜ਼ਮ ਦੀ ਜਿਹੜੀ ਮੁਲਾਕਾਤ ਵੀ ਹੋਈ ਸੀ ਡੋਨਾਲਡ ਟਰੰਪ ਦੇ ਨਾਲ, ਤੇ ਫਿਰ ਉਹਨੇ ਇਰਾਕ ਦੇ ਵਜ਼ੀਰ ਆਜ਼ਮ ਨੂੰ ਇਸਤੇਮਾਲ ਕਰਦੇ ਹੋਇਆ ਆਪਣੇ ਕੁਝ ਪ੍ਰਪੋਜ਼ਲ ਜਿਹੜੇ ਸੀ ਨਾ ਉਹ ਈਰਾਨ ਤੱਕ ਪਹੁੰਚਾਏ, ਬਜਾਏ ਪਾਕਿਸਤਾਨ ਜਾਂ ਕਤਰ ਨੂੰ ਆਖਣ ਦੇ। ਤੇ ਉਸ ਤੋਂ ਬਾਅਦ ਬਹੁਤ ਜਿਹੜੀ ਹਕੂਮਤ ਹੈ ਉਹਨੂੰ ਆਮ ਤੌਰ 'ਤੇ ਪ੍ਰੋ ਇਰਾਨੀਅਨ ਗਵਰਨਮੈਂਟ ਸਮਝਿਆ ਜਾਂਦਾ ਹੈ, ਜਿਹੜੀ ਕਿ ਇਰਾਕ ਦੇ ਵਿੱਚ ਮੌਜੂਦ ਹੈਗੀ ਹੈ। ਤੇ ਇਰਾਕ ਦੇ ਵਿੱਚ ਤੁਹਾਨੂੰ ਯਾਦ ਹੈ ਕਿ ਕੁਰਦ ਕਮਿਊਨਿਟੀ ਹੈਗੀ ਹੈ, ਉਹ ਟਰਕੀ ਦੇ ਵਿੱਚ, ਇਰਾਕ ਦੇ ਵਿੱਚ ਉਹਨਾਂ ਦੀ ਇੱਕ ਬੜੀ ਤਾਦਾਦ ਹੈਗੀ ਹੈ। ਤੇ ਚਾਹੁੰਦਾ ਸੀਗਾ ਡੋਨਾਲਡ ਟਰੰਪ ਵੀ ਹੈ ਕਿ ਉਥੋਂ ਜਿਹੜੇ ਕੁਰਦ ਹੈਗੇ ਨੇ ਉਹਨਾਂ ਨੂੰ ਇਸਤੇਮਾਲ ਕਰਦਿਆਂ ਹੋਇਆਂ ਉਹਨਾਂ ਨੂੰ ਅਸਲਾ ਦੇ ਕਰ ਉਹਨਾਂ ਨੂੰ ਪੋਲੀਟੀਕਲੀ ਤੇ ਵੈਪਨ ਉਹਨਾਂ ਨੂੰ ਦੇ ਕੇ ਤੇ ਈਰਾਨ ਦੀ ਸਰਜ਼ਮੀਨ ਦੇ ਵਿੱਚ ਉਤਾਰਿਆ ਜਾਵੇ, ਤੇ ਈਰਾਨ ਦੇ ਵਿੱਚ ਵੀ ਜਿਹੜੇ ਕੁਰਦ ਨੇ ਉਹਨਾਂ ਨੂੰ ਵੀ ਨਾਲ ਇਹਨਾਂ ਦੇ ਮਿਲਾ ਦਿੱਤਾ ਜਾਵੇ, ਤੇ ਇੱਕ ਜਿਹੜਾ ਉੱਥੋਂ ਦੀ ਮਾਮਲਾਤ ਹੈਗੇ ਨੇ ਨਾ ਜੰਗ ਦੇ ਉਹ ਮਜ਼ੀਦ ਈਰਾਨ ਵਾਸਤੇ ਚੈਲੰਜਸ ਬਣ ਜਾਣਗੇ। ਤੇ ਕਿਉਂਕਿ ਇਰਾਕ ਦੇ ਵਿੱਚ ਬਹੁਤ ਸਾਰੇ ਜਿਹੜੇ ਮਲੇਸ਼ੀਆ ਹੈਗੇ ਨੇ ਉਹ ਪ੍ਰੋ ਇਰਾਨੀਅਨ ਨੇ, ਤੇ ਈਰਾਨ ਨੇ ਤੁਹਾਨੂੰ ਯਾਦ ਹੋਣਾ ਹੈ ਕਿ ਜਿਹੜੇ ਹਮਲੇ ਕੀਤੇ ਨੇ ਇਰਾਕ ਦੇ ਉੱਪਰ ਉਹ ਵੀ ਉਹਨਾਂ ਜਗ੍ਹਾ ਦੇ ਉੱਪਰ ਕੀਤੇ ਨੇ ਜਿੱਥੇ ਅਮਰੀਕਾ ਦੇ ਮਫਾਦਾਤ ਮੌਜੂਦ ਸਨ। ਤੇ ਬਹੁਤ ਜ਼ਿਆਦਾ ਹਮਲੇ ਨਹੀਂ, ਪਹਿਲੀ ਦਫਾ ਜੰਗ ਦੇ ਵਿੱਚ ਅਸੀਂ ਦੇਖਿਆ ਕਿ ਇਰਾਕ ਦੇ ਉੱਪਰ ਵੀ ਈਰਾਨ ਦੀ ਤਰਫੋਂ ਇੱਕ ਦੋ ਮੁਕਾਮਾਤ ਦੇ ਉੱਪਰ ਹਮਲੇ ਕੀਤੇ ਗਏ ਨੇ। ਤੇ ਉਸ ਤੋਂ ਬਾਅਦ ਜਿਹੜਾ ਸਾਊਦੀ ਅਰੇਬੀਆ ਤੇ ਅਮਰੀਕਾ ਦੇ ਜਿਹੜੇ ਇਰਾਕ ਦੇ ਵਿੱਚ ਹਮਲੇ ਨੇ ਉਹ ਇਸ ਚੀਜ਼ ਦੀ ਦਲਾਲਤ ਹੈਗੇ ਨੇ ਕਿ ਜਿਹੜੀ ਜੰਗ ਸੀਗੀ ਉਹ ਪਹਿਲਾਂ ਕਹਿ ਲਓ ਕਿ ਮਹਦੂਦ ਸੀ, ਤੇ ਇਹ ਹੁਣ ਇੱਕ ਇੰਤਹਾਈ ਹੌਰੀਜ਼ੈਂਟਲੀ ਵਾਈਡਨ ਵਾਰ ਦੇ ਵਿੱਚ ਕਨਵਰਟ ਹੋ ਚੁੱਕੀ ਸੀ। ਤੇ ਅਗਰ ਅਮਰੀਕਾ ਆਪਣੇ ਹਮਲੇ ਨਾ ਰੋਕਦਾ ਤੇ ਹੁਣ ਤੱਕ ਇਹ ਮਜ਼ੀਦ ਜਿਹੜੇ ਮਮਾਲਿਕ ਸਨ, ਐਕਟਰ ਸਨ, ਇਸ ਜੰਗ ਦੇ ਵਿੱਚ ਸ਼ਾਮਿਲ ਹੋ ਜਾਣੇ ਸੀ। ਲਿਹਾਜ਼ਾ ਜਿਵੇਂ ਹੀ ਅਮਰੀਕਾ ਨੇ ਹਮਲੇ ਰੋਕੇ, ਈਰਾਨ ਤੇ ਖੁਦ ਵੀ ਜੰਗ ਨੂੰ ਕੰਟੀਨਿਊ ਰੱਖਣਾ ਚਾਹੁਣ ਡਿਆ। ਈਰਾਨ ਤੇ ਹਮੇਸ਼ਾ ਰਿਸਪੌਂਸ ਕਰਦਾ ਪਿਆ, ਇਨੀਸ਼ੀਏਟ ਉਹਨੇ ਇੱਕ ਦਫਾ ਵੀ ਜੰਗ ਨੂੰ ਨਹੀਂ ਕੀਤਾ ਹੈਗਾ। ਉਹ ਜਦੋਂ ਉਹਦੇ ਕਿਤੇ ਮਫਾਦ 'ਚ ਹਮਲਾ ਹੁੰਦਾ ਤੇ ਈਰਾਨ ਉਹਦਾ ਜਵਾਬ ਦੇ ਛੱਡਦਾ ਹੈਗਾ। ਤੇ ਇਸ ਵਾਸਤੇ ਸਾਊਦੀ ਅਰੇਬੀਆ ਜਿਹੜਾ ਹੈਗਾ ਉਹ, ਕਿਉਂਕਿ ਤੁਸੀਂ ਅਗਰ ਜੀਓਗ੍ਰਾਫਿਕਲ ਲੋਕੇਸ਼ਨ ਦੇਖੋ ਨਾ, ਜਿਹੜਾ ਕਿ ਸਾਡੀ ਸਟੇਟ ਆਫ ਹਰਮੂਜ਼ ਦੀ ਹੈਗੀ ਹੈ, ਜਿਹੜਾ ਗਲਫ ਸਾਡਾ ਪਰਸ਼ੀਅਨ ਗਲਫ ਹੈ, ਉਹਦੇ ਉੱਪਰ ਇਰਾਕ, ਕਤਰ, ਕੁਵੈਤ ਜਿਹੜਾ ਹੈਗਾ ਉਹ ਵੀ ਉਹਦੇ ਵਿੱਚ ਕੋਈ ਸਟ੍ਰੈਟੇਜਿਕ ਲੋਕੇਸ਼ਨ ਐਸੀਆਂ ਹੈਗੀਆਂ ਨੇ ਜਿਹਦੇ ਵਿੱਚ ਅਲਟੀਮੇਟਲੀ ਜਿਹੜੇ ਇਰਾਨੀਅਨ ਮਲੇਸ਼ੀਆ ਦੋਨਾਂ ਮੁਲਕਾਂ ਦੇ ਵਿੱਚ ਹੈਗੇ ਨੇ, ਉਹ ਸਾਊਦੀ ਜੀ ਦੀਗਰ ਜਿਹੜੇ ਅਰਬ ਕੰਟਰੀਜ਼ ਹੈਗੇ ਨੇ ਉਹਨਾਂ ਦੀਆਂ ਕੁਝ ਜਿਹੜੀਆਂ ਇਲਾਕਿਆਂ 'ਚ ਮਫਾਦਾਤ ਹੈਗੇ ਨੇ ਉਹਨਾਂ ਦੇ ਉੱਪਰ ਉਹ ਕਾਬਿਜ਼ ਹੈਗੇ ਨੇ। ਲਿਹਾਜ਼ਾ ਇਸ ਵਾਸਤੇ ਇਹ ਪੈਗਾਮ ਜਿਹੜਾ ਇਰਾਕ ਦੇ ਉੱਪਰ ਹਮਲਾ ਕਰਕੇ ਈਰਾਨ ਨੂੰ ਮਤਲਬ ਇਹ ਪੈਗਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਵੀ ਡਾਇਰੈਕਟਲੀ ਇਸ ਜੰਗ ਦੇ ਵਿੱਚ ਸ਼ਾਮਿਲ ਹੋ ਸਕਨੇ ਹਾਂ। ਅਸੀਂ ਦੇਖ ਰਹੇ ਹਾਂ ਕਿ ਅਰਬ ਕੰਟਰੀਜ਼ ਨੇ ਬਹੁਤ ਜ਼ਿਆਦਾ ਸਮਝਦਾਰੀ ਦਾ ਮੁਜ਼ਾਹਰਾ ਕਰਦਿਆਂ ਹੋਇਆਂ ਉਹਨਾਂ ਨੇ ਆਪਣੇ ਆਪ ਨੂੰ ਇਸ ਜੰਗ ਦੇ ਵਿੱਚ ਰਿਟੈਲੀਏਟ ਨਹੀਂ ਕੀਤਾ, ਦੂਰ ਰੱਖਿਆ। ਅਗਰ ਉਹ ਕਰਦੇ ਤਾਂ ਫਿਰ ਹੈ ਕਿ ਆ ਜੰਗ ਜਿਹੜੀ ਹੈ ਉਹ ਕਿਸੇ ਦੇ ਹੱਥੀ ਨਹੀਂ ਸੀ ਰਹਿਣੀ। ਉਹ ਕਹਿ ਲਓ ਕਿ ਅਮਰੀਕਾ ਵੀ ਸ਼ਾਇਦ ਨਿਕਲ ਜਾਂਦਾ, ਇਜ਼ਰਾਈਲ ਵੀ ਨਿਕਲ ਜਾਂਦਾ, ਲੇਕਿਨ ਇਹ ਆਪਸ 'ਚ ਜਿਹੜੀ ਇੱਕ ਲੜਾਈ ਹੈ ਨਾ ਉਹ ਸ਼ੁਰੂ ਹੋ ਜਾਣੀ ਸੀ। ਇਹ ਜਿਹੜਾ ਕ੍ਰੈਡਿਟ ਹੈ ਬਹਰਹਾਲ ਪਾਕਿਸਤਾਨ ਦੀਆਂ ਕਾਬਿਸ਼ਾਂ ਨੂੰ ਵੀ ਜਾਂਦਾ ਹੈ, ਤੇ ਗਲਫ ਕੰਟਰੀਜ਼ ਦੀ ਆਪਣੀ ਜਿਹੜੀ ਥਿੰਕਿੰਗ ਹੈਗੀ ਹੈ ਕਿ ਉਹ ਅਮਰੀਕਾ ਜਿਹੜੇ ਜਾਂ ਇਜ਼ਰਾਈਲ ਜਿਹੜੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਖਿਲਾਉਣਾ ਚਾਹ ਰਿਹਾ ਸੀਗਾ ਉਹ ਉਸ ਗਰਾਊਂਡ 'ਚ ਨਹੀਂ ਗਏ। ਉਹਨਾਂ ਨੇ ਆਪਣੇ ਮਫਾਦਾਤ ਨੂੰ ਦੇਖਿਆ। ਤੇ ਮੇਰਾ ਹੁਣ ਇਹ ਖਿਆਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪਰਮਾਨੈਂਟ ਤੇ ਤੁਸੀਂ ਕਹਿ ਲਓ ਕਿ ਜੰਗ ਖਤਮ ਨਹੀਂ ਹੋਏਗੀ। ਇਹ ਤੁਹਾਨੂੰ ਇੱਕ ਅਗਲੇ ਕੁਝ ਅਰਸੇ ਤੱਕ ਸਾਈਕਲ ਜਿਹੜੇ ਰਿਐਕਸ਼ਨ ਸਾਈਕਲ ਜਾਂ ਸਿਲਸਿਲਾ ਜਿਹੜਾ ਹੈਗਾ ਨਾ ਉਹ ਚੱਲਦਾ ਹੋਇਆ ਤੁਹਾਨੂੰ ਨਜ਼ਰ ਆਵੇਗਾ। ਡਾਕਟਰ ਸਾਹਿਬ, ਸਦਰ ਟਰੰਪ ਨੇ ਇੱਕ ਪਿਕ ਐਕਸ ਮਾਊਂਟੇਨ ਦੇ ਬਾਰੇ ਨਾਲ ਗੱਲ ਕੀਤੀ ਜਾ ਰਹੀ ਹੈ ਕਿ ਉੱਥੇ ਮੈਂ ਜਿਹੜਾ ਹਮਲਾ ਕਰ ਸਕਣਾ ਹੈ, ਉਹਦੇ ਉੱਤੇ ਹਮਲੇ ਦੀ ਇੱਕ ਧਮਕੀ ਦਿੱਤੀ ਹੈ। ਇਹ ਪਿਕ ਐਕਸ ਮਾਊਂਟੇਨ ਹੁਣ ਕੋਈ ਨਵੀਂ ਕੋਈ ਚੀਜ਼ ਸਾਹਮਣੇ आई है? दसो, पहले तो मुख्तलिफ खाक जजीरा आया या बाकी मामलात सन, बाकी तनसीबात सन, ये सदर ट्रंप क्यों कह रहे हैं? और पिक एक्स माउंटेन ਜਿਹੜਾ ਹੈ ਕੀ ਹੈ, ਜ਼ਰਾ ਥੋੜਾ ਮੇਰੇ ਨਾਜ਼ਰੀਨ ਵਾਸਤੇ ਦੱਸ ਦਿਓ। ਜੀ, ਇਹ ਉਹ ਪਹਾੜੀ ਹੈ ਜਿਹਦੇ ਵਿੱਚ ਆਖਿਆ ਜਾਂਦਾ ਹੈ ਕਿ ਜਿਹੜੀ ਈਰਾਨ ਨੇ ਯੂਰੇਨੀਅਮ ਅਫਜ਼ੂਦਾ ਕੀਤੀ ਹੋਈ ਹੈ ਨਾ, ਉਹਨੇ ਇਸ ਪਹਾੜੀ ਦੇ ਵਿੱਚ ਕੋਈ 1000 ਮੀਟਰ ਥੱਲੇ ਉਹਨੂੰ ਨਾ ਰੱਖਿਆ ਹੋਇਆ। ਲਿਹਾਜ਼ਾ ਇਹਦੇ ਉੱਪਰ ਹਮਲਾ ਕਰਕੇ ਜਿਹੜੀਆਂ ਅਫਜ਼ੂਦਾ ਈਰਾਨ ਦੀਆਂ ਯੂਰੇਨੀਅਮ ਹੈਗੀ ਹੈ ਤੇ ਜਾਂ ਜਿਹੜਾ ਬੱਚਾ ਖੁਚਿਆ ਉਹਦਾ ਕੋਈ ਨਿਊਕਲੀਅਰ ਪ੍ਰੋਗਰਾਮ ਹੈ ਨਾ ਉਹ ਅਸੀਂ ਤਬਾਹ ਕਰ ਦਈਏ, ਜਿਹੜਾ ਕਿ ਨੀਅਰ ਟੂ ਇੰਪੋਸੀਬਲ ਹੈ। ਮਤਲਬ ਜਾਂ ਤੇ ਇਵੇਂ ਹੋਵੇ ਕਿ ਕੋਈ 200 ਕਿਲੋਮੀਟਰ ਤੱਕ ਇੱਕ ਸਰਕਲ ਦੇ ਵਿੱਚ ਅਮਰੀਕਾ ਪਹਿਲਾਂ ਹਮਲਾ ਕਰੇ ਤਾਂ ਕਿ ਕੋਈ ਵੀ ਉੱਥੋਂ ਤੱਕ ਸਪਲਾਈ ਨਾ ਪਹੁੰਚ ਸਕੇ। ਤੇ ਜਦੋਂ ਸਾਰਾ ਕਹਿ ਲਓ ਕਿ ਇੱਕ 2 ਕਿਲੋਮੀਟਰ ਤੱਕ ਇੱਕ ਸਰਕਲ ਦੇ ਵਿੱਚ ਤੁਸੀਂ ਚੀਜ਼ਾਂ ਨੂੰ ਤਬਾਹ ਕਰ ਦਿਓ
ਉਸ ਤੋਂ ਬਾਅਦ ਤੁਸੀਂ ਪਹਾੜੀ ਦੇ ਉੱਪਰ ਆਬਵੀਅਸਲੀ ਕੋਈ ਆਮ ਬੰਬ ਦੇ ਵਿੱਚ ਠੀਕ ਹੈ। ਪਹਾੜੀ 'ਤੇ ਤੁਸੀਂ ਬੰਬ ਮਾਰੋ ਤੇ ਫਿਰ 1000 ਮੀਟਰ ਤੱਕ ਥੱਲੇ ਜਾ ਕੇ ਯੂਰੇਨੀਅਮ ਦੀ ਜਿਹੜੀ ਅਫਜ਼ੂਦਾ ਯੂਰੇਨੀਅਮ ਹੈ ਉਹਨੂੰ ਖਤਮ ਕਰਨ ਵਾਸਤੇ ਤੁਸੀਂ ਹਮਲਾ ਕਰਨਾ, ਤੇ ਆਮ ਹਥਿਆਰ ਦੇ ਨਾਲ ਤੇ ਨਹੀਂ ਹੋਣਾ। ਆਬਵੀਅਸਲੀ ਤੁਹਾਨੂੰ ਕੋਈ ਐਟੋਮਿਕ ਪਾਵਰ ਜਾਂ ਐਟੋਮਿਕ ਬੰਬ ਛੋਟਾ ਮੋਟਾ ਉੱਥੇ ਮਾਰਨਾ ਪਏਗਾ ਤਾਂ ਕਿ ਉੱਥੋਂ ਤੱਕ ਉਹਦੇ ਜਿਹੜੇ ਅਸਰਾਤ ਨੇ ਉਹ ਜਾ ਸਕਣ। ਜਿਹੜਾ ਕਿ ਇੱਕ ਧਮਕੀ ਤੋਂ ਉਹਨੇ ਲਗਾਈ ਹੈ, ਤੇ ਅਗੇਨ ਉਹ ਧਮਕੀਆਂ ਨੇ ਜਿਹੜੀਆਂ ਡੋਨਲਡ ਟਰੰਪ ਦੀ ਇੱਕ ਤਬਾਹ ਦਾ ਹਿੱਸਾ ਬਣ ਚੁੱਕੀਆਂ ਨੇ। ਤੇ ਖਾਰ ਆਈਲੈਂਡ ਤੱਕ ਆਉਣਾ ਸੀ, ਉੱਥੇ ਤੁਸੀਂ ਆ ਨਹੀਂ ਸਕੇ। ਤੇ ਤੁਸੀਂ ਇਹਨਾਂ ਪਹਾੜੀਆਂ ਦੇ ਵਿੱਚ ਜਿੱਥੇ ਅਸਫਾਨ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਉਹਨੂੰ ਵੀ ਆਂਦੇ ਨੇ ਕਿ ਗਰਾਊਂਡ ਫੋਰਸਿਸ ਇਸ ਤਰੀਕੇ ਨਾਲ ਉਤਾਰੀਆਂ ਜਾਣ ਕਿ ਇੱਕ ਛੋਟਾ ਜਿਹਾ ਆਪਰੇਸ਼ਨ ਕਰਕੇ। ਤੁਹਾਨੂੰ ਯਾਦ ਹੋਣਾ ਇੱਕ ਜਹਾਜ਼ ਉਤਾਰਿਆ ਸੀ ਉਹਨਾਂ ਨੇ ਈਰਾਨ ਦੇ ਵਿੱਚ, ਜਿਹੜਾ ਉਹਦਾ ਹਸ਼ਰ ਹੋਇਆ ਸੀ, ਤੇ ਉਹ ਜਹਾਜ਼ ਛੋੜ ਕੇ ਇਹਨਾਂ ਨੂੰ ਦੌੜਨਾ ਪੈ ਗਿਆ। ਲਿਹਾਜ਼ਾ ਇਹ ਸਾਰੀਆਂ ਉਹ ਗੱਲਾਂ ਨੇ ਕਿ ਜਿਹਨੂੰ ਜਾਂ ਤਾਂ ਈਰਾਨ ਨੂੰ ਪਤਾ ਹੈ ਕਿ ਇਹ ਹੋ ਨਹੀਂ ਸਕਦਾ ਜਿਹੜਾ ਅਮਰੀਕਾ ਕਹਿ ਰਿਹਾ, ਤੇ ਅਮਰੀਕਾ ਜਿਹੜਾ ਹੈਗਾ ਉਹਨੂੰ ਇੱਕ ਧਮਕੀ ਦੇ ਤੌਰ 'ਚ ਇਸਤੇਮਾਲ ਕਰਦਾ ਪਿਆ। ਅਗਰ ਗੱਲ ਇਸ ਪਾਸੇ ਗਈ ਤੇ ਇਰਾਕੀ ਸਾਹਿਬ ਨੇ ਤਾਂ ਵਾਜ਼ਿਹ ਤੌਰ 'ਤੇ ਗੱਲ ਆਖੀ ਹੈ ਕਿ ਵੀ ਆਰ ਜਸਟ ਵੇਟਿੰਗ ਫॉर ਦਾ ਅਮਰੀਕਨ ਸੋਲਜਰ ਇਨ ਇਰਾਨੀਅਨ ਸੋਇਲ, ਕਿ ਉਹ ਬਿਸਮਿਲ੍ਲਾ ਉਹ ਇੱਥੇ ਆਣ, ਅਸੀਂ ਤੇ ਇਸ ਲਮੇ ਦਾ ਇੰਤਜ਼ਾਰ ਕਰਦੇ ਪਏ ਹਾਂ। ਉਸ ਤੋਂ ਬਾਅਦ ਫਿਰ ਅਸੀਂ ਦੱਸਾਂਗੇ ਅਮਰੀਕਾ ਨੂੰ ਕਿ ਅਸੀਂ ਕੀ ਕਰ ਸਕਦੇ ਹਾਂ।